ਹੈਲੋ ਗਾਇਜ਼, ਮੈਂ ਤੁਹਾਡਾ ਹੋਸਟ ਸਾਹਿਬ ਹਸਨ ਸ਼ਾਹ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ 1 ਮਿੰਟ। ਤੇ ਜਨਾਬ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਥੀਏਟਰ ਦੀ ਦੁਨੀਆ ਅੱਜ ਕੱਲ੍ਹ ਬਹੁਤ ਜ਼ਿਆਦਾ ਫੇਮਸ ਔਰ ਮਸ਼ਹੂਰ ਲੋਕ ਜਿਹੜੇ ਨੇ ਉਹਨਾਂ ਦੇ ਅਸੀਂ ਪਿੱਛੇ ਚੜ੍ਹੇ ਹਾਂ। ਤੇ ਇਹ ਵੇਖ ਲਓ ਕਿ ਅਸੀਂ ਕਿੱਥੇ ਰਾਵੀ ਕ੍ਰਾਸ ਕਰਕੇ ਤੇ ਰਾਵੀ ਕ੍ਰਾਸ ਕਰੀਏ ਤੇ ਸੁਣਿਆ ਕਿ ਗੁਨਾਹ ਵਿੱਚ ਚੜ ਜਾਂਦੇ ਨੇ ਇਸ ਦਿਨ ਦੁਬਾਰਾ। ਤੇ ਅੱਜ ਤੁਹਾਡੀ ਇੱਕ ਬਹੁਤ ਹੀ ਪਿਆਰੇ ਔਰ ਬੜੇ ਮੰਝੇ ਹੋਏ ਸਟੇਜ ਦੇ ਫਨਕਾਰ, ਸਟੇਜ TV 'ਚ ਇਹਨਾਂ ਨੇ ਬਹੁਤ ਕੰਮ ਕੀਤਾ ਹੈ ਔਰ ਕਾਫੀ ਸਾਰੇ ਮੁਲਕਾਂ ਦੇ ਵਿੱਚ ਵੀ ਇਹ ਹੋ ਕੇ ਆਏ ਨੇ। ਜਨਾਬ ਸਲੀਮ ਪੰਛੀ ਸਾਹਿਬ, अस्सलाम वालेकुम। वालेकुम सलाम सर, की हाल है? शाह जी ठीक हो? ਅਲਹਮਦੁਲਿਲਾ। ਤੇ ਜਨਾਬ ਤੁਸੀਂ ਰਾਵੀ ਥੀਏਟਰ ਦੇ ਵਿੱਚ जी ਡਰਾਮਾ ਕਰ ਰਹੇ ਜੇ जी जी ਤੇ ਕੀ ਰਿਸਪੌਂਸ ਆਇਆ ਇੱਥੇ? ਕਿ ਅਸੀਂ ਵੀ ਚਾਹ ਰਹੇ ਹਾਂ ਕਿ ਵੀ ਸਾਡੇ ਆਡੀਅנס ਨੂੰ ਪਤਾ ਲੱਗੇ ਕਿ ਇੱਥੇ ਕੀ ਹੋ ਰਿਹਾ। मैं फर्स्ट टाइम आया थे ड्रामा करन, मगर मैनू लगा नहीं कि मैं फर्स्ट टाइम आया इस वास्ते कि ऑडियंस ने इतना प्यार दिता है, शो बड़े अच्छे सन और इस इलाके की पब्लिक वैसे भी लंघते टपदे रोड ते भी रोक के बड़ी इज्जत रिस्पैक्ट देंदे ने। उन्हां दी मेहरबानी। मालकान बहुत अच्छे ने इस थिएटर दे। जी जी अकबर साहब ते क्या कहने, फनकार उन्हां तो हैप्पी ने। ਜ਼ਾਹਰ ਜੀ ਫਨਕਾਰ ਉਹਦੇ ਤੇ ਹੈਪੀ ਹੋਏਗਾ ਜਿਹਨੂੰ ਕਾਸਟ ਜਿਹੜਾ ਬੜੀ ਰਾਤ ਨੂੰ ਅੱਛੇ ਤਰੀਕੇ ਨਾਲ ਮਿਲ ਜਾਏ ਔਰ ਆਡੀਅנס ਪਿਆਰ ਕਰੇ ਔਰ ਉਹਨੂੰ ਕਲੈਪ ਮਿਲ ਜਾਏ। ਫਨਕਾਰ ਤੇ ਇਸੇ ਚੀਜ਼, ਕਿਉਂਕਿ ਇਹਦੀ ਕਲੈਪਿੰਗ ਹੀ ਫਨਕਾਰ ਦੀ ਖੁਰਾਕ ਹੈ। असल च ना थिएटर की कामयाबी हुंदी है कास्ट नाल। देखो ना, कास्ट बहुत अच्छी है। जी जी समर मलक, पायल चौधरी, उम्मे चौधरी, मलैका शाह, हैं जी। अगे देखो तुसी, फूल चौधरी, सलीम पंछी, अली नाज साहब, जफर इशाद साहब, हैं जी, अकमल राई साहब, काशी चंद, हैप्पी खान और ए पता नहीं कि किंग करके लड़का है कोई जी पिया। ते कास्ट दे सिर ते टीम हुंदी है जी। ਵਾਹ ਜੀ ਵਾਹ, ਬਿਲਕੁਲ ਜੀ। ਤੇ ਕਾਸਟ ਅਗਰ ਭਾਰੀ ਪਾਓਗੇ ਤੇ ਪਬਲਿਕ ਭਾਵੇਂ ਤੁਸੀਂ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੌਤ ਦੇ ਖੂਹ 'ਚ ਜਾਂ ਥੀਏਟਰ ਲੱਗਦੇ ਸਨ, ਬਾਲੇ ਜੱਟੀ ਦਾ ਥੀਏਟਰ ਸੀ, ਨੈਸਨ ਭੱਟੀਆਰਾਂ ਦਾ ਥੀਏਟਰ ਸੀ, ਉਹਨਾਂ ਦੇ ਨਾਂ ਸਨ ਇੱਕ जी जी ਥੀਏਟਰ ਵੇਖਣ ਵਾਸਤੇ। ਉਹ ਭਾਵੇਂ ਕਿਸੇ ਵੀ ਮੇਲੇ ਤੇ ਗਏ ਨੇ ਤੇ ਪਬਲਿਕ ਇੰਝ ਜਾਂਦੀ ਸੀ ਕਿ ਜਿਵੇਂ ਜਾਣ ਦਾ ਹੱਕ ਹੈ। हैं जी। ਤੇ ਹੁਣ ਪਾਬੰਦੀਆਂ ਲੱਗਣ ਨਾਲ ਕੋਈ ਥੀਏਟਰ ਦੇ ਉੱਤੇ ਕੋਈ ਫਰਕ ਨਹੀਂ ਪਿਆ ਕਿ नहीं फर्क नहीं पिया थिएटर नूं। देखो ਜਦੋਂ ਗੰਦ ਹੁੰਦਾ ਸੀ ਉਦੋਂ ਗੰਦ ਵੇਖਣ ਵਾਲੇ ਆਉਂਦੇ ਸਨ। ਹੁਣ ਸਾਫ ਸੁਥਰਾ ਕੰਮ ਹੁੰਦਾ ਹੈ, ਹੁਣ ਸਾਫ ਸੁਥਰਾ ਕੰਮ ਵੇਖਣ ਵਾਲੇ ਆਉਂਦੇ। ਆਡੀਅנס ਮਾਸੂਮ ਹੈ ਜੀ ਜੀ ਫਨ, ਉਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਨੇ ਕੀ ਕਰਨਾ ਹੈ। ਉਹ ਵੇਖਣ ਆਏ ਨੇ ਕਿ ਕੀ ਕਰਨਗੇ। ਹਾਂਜੀ ਤੇ ਅਸੀਂ ਜੋ ਵੀ ਕਰਨਾ ਹੈ ਉਹਨਾਂ ਨੇ ਵੇਖਣਾ ਹੈ, ਔਰ ਚੋਂ ਕੋਈ ਸਬਕ ਉਹਨਾਂ ਨੂੰ ਮਿਲ ਗਿਆ ਉਹਨਾਂ ਨੇ ਲੈਣਾ ਤੇ ਚਲ ਜਾਣਾ। ਜਸਟ ਆਪਣੀ ਲਾਈਫ ਨੂੰ ਇੰਜੋਏ ਕਰਨਾ ਹੈ। ਇਹ ਆਡੀਅנס ਵਾਸਤੇ ਨਾ ਥੀਏਟਰ ਆਕਸੀਜਨ ਦਾ ਕੰਮ ਕਰਦਾ। ਹੱਸਣਾ ਆਕਸੀਜਨ ਹੈ। ਆ ਸਾਰੀ ਦਿਹਾੜੀ ਦਾ ਥੱਕਿਆ ਹੋਇਆ ਬੰਦਾ ਜਿਹੜਾ, ਅਸੀਂ ਉਹ ਵੀ ਵੇਖੇ ਨੇ ਕਿ ਵੀ ਕੋਈ ਬੰਦਾ ਸਾਰੀ ਦਿਹਾੜੀ ਮਿਹਨਤ ਕਰਦਾ ਹੈ ਤੇ ਰਾਤ ਨੂੰ ਉਹਨੂੰ ਅਗਰ ਥੋੜਾ ਬਹੁਤਾ ਰਿਲੈਕਸ ਮਿਲ ਜਾਏ ਉਹਦੇ ਵਾਸਤੇ ਸਮਝੋ ਕਿ ਉਹਦੀ ਜ਼ਿੰਦਗੀ ਵੀ ਵੱਧ ਜਾਂਦੀ ਹੈ। ਦੇਖੋ ਨਾ, ਜਿਵੇਂ ਕਹਿੰਦੇ ਸ਼ੂਗਰ ਦਾ ਮਰੀਜ਼ ਹੈ ਤੇ ਉਹਨੂੰ ਇਨਸੂਲਿਨ, ਉਹ ਕੀ ਕਹਿੰਦੇ ਨੇ, ਇਨਸੂਲਿਨ ਦੀ ਜ਼ਰੂਰਤ ਨਹੀਂ। ਜ਼ਰੂਰਤ ਹੈ। ਉਹ ਜਦੋਂ ਵਾਕ ਕਰਦਾ ਹੈ ਨਾ, ਵਾਕ ਕਰਦਾ ਹੋਵੇ ਜਿਹੜਾ ਸ਼ੂਗਰ ਦਾ ਮਰੀਜ਼, ਉਹਨੂੰ ਨਹੀਂ ਜ਼ਰੂਰਤ ਪੈਂਦੀ। ਉਹਦੀ ਵਜ੍ਹਾ ਇਨਸੂਲਿਨ ਪੈਰਾਂ 'ਚੋਂ ਪੈਦਾ ਹੁੰਦੀ ਹੈ। ਹਾਂਜੀ, ਪੈਰਾਂ ਦੇ ਵਿੱਚੋਂ ਪੈਦਾ ਹੁੰਦੀ ਜਦੋਂ ਵਾਕ ਕਰਦਾ ਹੈ। ਤੇ ਐਸੇ ਤਰ੍ਹਾਂ ਹੀ ਹੈ, ਇਹ ਇੱਕ ਮੈਡੀਸਨ ਦਾ ਹੀ ਕੰਮ ਹੈ, ਸਮਝ ਲਓ। ਫਨਕਾਰ ਲੋਕ ਜਿਹੜਾ ਨਹੀਂ ਤੁਸੀਂ ਜਨਾਬ ਪੰਛੀ ਸਾਹਿਬ, ਇਹ ਐਕਟਿੰਗ ਦੇ ਨਾਲ ਨਾਲ ਕੋਈ ਹਿਕਮਤ ਦਾ ਕੰਮ ਵੀ ਕਰਦੇ ਹੋ? ਨਹੀਂ, ਹਿਕਮਤ ਦਾ ਕੰਮ ਸਾਡੇ ਨਾ ਥੀਏਟਰ ਦੇ ਬਾਦਸ਼ਾਹ ਸਨ ਅਮਾਨੁੱਲਾ ਸਾਹਿਬ, ਠੀਕ ਹੈ। ਉਹ ਕਹਿੰਦੇ ਸਨ ਕਾਮੇਡੀ ਇਹ ਕੰਮ ਹੈ ਸਟੇਜ ਦੇ ਉੱਤੇ, ਬਾਹਰ ਤੁਸੀਂ ਮਾਹੌਲ ਕੋਲੋਂ ਕੁਛ ਸਿੱਖੋ, ਕੁਛ ਦਿਓ। ਜੀ ਜੀ, ਵੈਰੀ ਗੁੱਡ। ਅਗਰ ਮੈਨੂੰ ਕਿਤੋਂ ਲੱਭੀ ਗੱਲ ਇਨਸੂਲਿਨ ਵਾਲੀ, ਜਿਵੇਂ ਗੱਲ ਕੀਤੀ ਮੈਂ, ਹਾਂਜੀ ਹਾਂਜੀ, ਮੈਨੂੰ ਲੱਭੀ ਹੈ ਜੁਨੈਦ ਸਲੀਮ ਸਾਹਿਬ ਕੋ। ਹਾਂ, ਵੈਰੀ ਗੁੱਡ। ਜ਼ਾਹਰ ਹੈ ਜੀ, ਇੱਕ ਹੋਰ ਹਜ਼ਾਰਾਂ ਲੋਕ, ਲੱਖਾਂ ਵੇਖ ਰਹੇ ਨੇ, ਉਹਨਾਂ ਨੂੰ ਫਰਜ਼ ਕਰੋ ਕਿ 500 ਬੰਦੇ ਵੀ ਇਹਦੇ ਉੱਤੇ ਅਮਲ ਕਰੇਗਾ ਤੇ ਉਹਦਾ ਉਹ ਫਾਇਦਾ ਤੁਹਾਨੂੰ ਵੀ ਸਵਾਬ ਮਿਲੇਗਾ ਉਹਦਾ। ਸ਼ੂਗਰ ਵਾਲੇ ਲਈ ਨਾ ਵਾਕ ਅੱਛੀ ਹੈ, ਇਨਸੂਲਿਨ ਪੈਰਾਂ 'ਚ। ਹੁਣ ਜੁਨੈਦ ਸਲੀਮ ਜਿਵੇਂ ਦੇਸ਼ ਬੁੱਕ ਕਰ ਰਹੇ ਨੇ, ਠੀਕ ਹੈ ਜੀ। ਤੁਸੀਂ ਵੀ ਪ੍ਰੋਗਰਾਮ ਕਰਦੇ ਹੋ, ਇਹ ਤੇ ਇੱਕ ਇੰਟਰਵਿਊ ਹੈ, ਤੁਸੀਂ ਵੀ ਆਪਣੇ ਪ੍ਰੋਗਰਾਮ 'ਚ ਕੋਸ਼ਿਸ਼ ਕਰਦੇ ਹੋ ਕੋਈ ਐਸੀ ਗੱਲ, ਐਸਾ ਮੈਸੇਜ ਜਿਹਦੇ ਤੇ ਇੱਕ ਸ਼ਖਸ ਵੀ ਅਮਲ ਕਰੇ ਤੇ ਲਾਈਫ ਟਾਈਮ ਦੁਆਵਾਂ ਚੱਲਦੀਆਂ। ਤੇ ਐਸੇ ਤਰ੍ਹਾਂ ਹੀ ਦੇਸ਼ ਬੁੱਕ ਕਰੀਦਾ, ਉਹਦੇ 'ਚ ਵੀ ਐਸੇ ਤਰ੍ਹਾਂ ਹੀ, ਯਾਨੀ ਕਿ
ਉਹ ਜੁਨੇਦ ਸਾਹਿਬ ਦੀ ਕੋਸ਼ਿਸ਼ ਹੁੰਦੀ ਹੈ ਕੋਈ ਮੈਸੇਜ ਕੁਛ ਨਾ ਕੁਛ ਨया ਜਾਏ। ਤੇ ਨਾਜ਼ਰੀਨ, ਇਹ ਹਸਾਉਣਾ ਕਿਸੇ ਨੂੰ ਇਹ ਸਭ ਤੋਂ ਔਖਾ ਕੰਮ ਹੈ। ਪਰ ਇਹ ਲੋਕ ਜਦੋਂ ਹਸਾਉਂਦੇ ਨੇ ਸਟੇਜ ਦੇ ਉੱਤੇ, ਲੋਕਾਂ ਦੇ ਪੇਟ ਦੇ ਵਿੱਚ ਵੱਟ ਪੈਣ ਲੱਗ ਪੈਂਦੇ ਨੇ ਹੱਸ ਕੇ, ਉਹ ਤੇ ਠੀਕ ਹੋ ਜਾਂਦੇ ਨੇ। ਕਦੀ ਇਹਨਾਂ ਨੂੰ ਵੀ ਕਦੀ ਕਿਸੇ ਨੇ ਪੁੱਛਿਆ ਹੈ ਕਿ ਇਹਨਾਂ ਦੇ ਦਿਲ ਦੇ ਵਿੱਚ ਕੀ, ਇਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ? ਵੇਖੋ ਨਾ, ਹੁਣ ਮੈਂ ਗੌਰਮੈਂਟ ਆਫ ਪੰਜਾਬ ਮਰੀਮ ਨਵਾਜ਼ ਸਾਹਿਬਾ ਸੀਐਮ ਜੀ, ਸੀਐਮ, ਉਹਨਾਂ ਨੂੰ ਮੈਂ ਇੱਕ ਰਿਕੁਐਸਟ ਕਰਾਂਗਾ। ਉਹਨਾਂ ਨੇ ਅੱਗੇ ਵੀ ਫਨਕਾਰਾਂ ਲਈ ਬਹੁਤ ਕੁਝ ਕੀਤਾ, ਬਹੁਤ ਕੁਝ ਕਰ ਰਹੇ ਨੇ। ਤੇ ਸਾਡੇ ਇੱਕ ਫਨਕਾਰ ਹੈ ਇਲਿਆਸ ਅਹਿਮਦ। ਅੱਛਾ। 2 ਵਾਰੀ ਪਹਿਲੇ ਵੀ ਵਿਚਾਰੇ ਦਾ ਐਕਸੀਡੈਂਟ ਹੋਇਆ ਸੀ, ਇਹ ਹੁਣ ਫਿਰ ਰੋਜ਼ਿਆਂ 'ਚ ਹੋਇਆ ਤੇ ਉਹਦੇ ਨਾਲ ਸੱਟ ਲੱਗੀ ਹੈ। ਉਹ ਬਿਸਤਰੇ ਤੇ ਵੇ, ਤੇ ਜਦੋਂ ਫਨਕਾਰ ਬਿਸਤਰੇ ਤੇ ਚੱਲ ਜਾਏ ਉਹ ਪੈਸਿਆਂ ਲੋਕ ਕਾਸਰ ਹੋ ਜਾਂਦਾ, ਉਹਦਾ ਇਹੀ ਰੋਜ਼ਗਾਰ ਹੈ, ਉਹਦੀ ਮਦਦ ਕੀਤੀ ਜਾਏ। ਤੇ ਪੰਛੀ ਸਾਹਿਬ, ਇਹ ਸਾਡੇ ਵੀ ਯੂਨਿਟੀ ਬਣਾਈ ਹੈ ਫਨਕਾਰਾਂ ਨੇ। ਇਹ ਫਨਕਾਰ ਜਿਸ ਤਰ੍ਹਾਂ ਉਹ ਇੱਕ ਤਾਹਰ ਨਿਸ਼ਾਦ ਹੈ, ਉਹਨੇ ਵੀ ਇੱਕ ਡਿਸਪੈਂਸਰੀ ਬਣਾਈ ਹੈ। ਫਿਰ ਇੱਕ ਹੋਰ 2 ਫਨਕਾਰ ਨੇ ਜਿਨ੍ਹਾਂ ਨੇ ਇੱਕ ਯੂਨਿਟੀ ਬਣਾਈ ਹੈ ਕਿ ਵੀ ਮਾੜੇ ਫਨਕਾਰ ਦੀ ਉਹ ਮਦਦ ਕਰਦੇ ਨੇ। ਔਰ ਜਦੋਂ ਮੀਡੀਆ ਤੇ ਆਉਂਦੇ ਨੇ ਉਦੋਂ ਕਹਿੰਦੇ ਨੇ ਜਨਾਬ ਮੈਂ ਵੀ ਗਿਆ, ਮੈਂ ਵੀ ਗਿਆ, ਮੈਂ ਵੀ ਗਿਆ। ਤੇ ਇਹ ਆਰਟ ਕੌਂਸਲ ਵਾਲੇ ਕਿਉਂ ਨਹੀਂ ਕਰਦੇ ਇਹਨਾਂ ਦੀ ਫਨਕਾਰਾਂ ਦੀ ਮਦਦ? ਦੇਖੋ, ਬੇਸਿਕ ਤੇ ਕੰਮ ਆਰਟ ਕੌਂਸਲ ਦਾ ਹੈ। ਹਾਂਜੀ। ਤੁਸੀਂ ਯੂਕੇ ਚਲ ਜਾਓ, ਬਰਮਿੰਗਮ ਚਲ ਜਾਓ, ਯੂਰਪ ਦੇ ਕਿਸੇ ਮੁਲਕ 'ਚ ਚਲ ਜਾਓ, ਉੱਥੇ ਮਾਜ਼ੂਰ ਫਨਕਾਰ ਮਿਊਜ਼ੀਸ਼ੀਅਨ ਯਾਨੀ ਕਿ ਇਸ ਕੈਟਾਗਰੀ ਦੇ ਲੋਕ ਜਿੰਨੇ ਵੀ, ਉਹ ਆਰਟ ਕੌਂਸਲ ਜਿਹੜੀ ਹੈ ਉਹਨਾਂ ਨੂੰ ਸੇਫ ਕਰਦੀ ਹੈ, ਪੈਸਾ ਵੀ ਦਿੰਦੀ ਹੈ, ਖਾਣਾ ਵੀ ਦਿੰਦੀ ਹੈ, ਰਿਹਾਇਸ਼ ਵੀ ਦਿੰਦੀ ਹੈ। ਠੀਕ ਹੈ ਜੀ। ਉਸ ਤੋਂ ਇਲਾਵਾ ਮਜ਼ੀਦ ਉਹਨਾਂ ਦੀ ਟੋਟਲ ਫੈਸਿਲਿਟੀ, ਵਜ਼ੀਫਾ ਵੀ ਦੇਣਾ ਚਾਹੀਦਾ ਹੈ ਹਰ ਚੀਜ਼ ਵੀ ਉਹਦਾ ਮਹੀਨਾ ਚੀਜ਼ ਨੂੰ ਦਿਲ। ਹਾਂਜੀ। ਮੇਰਾ ਇੱਕ ਦੋਸਤ ਹੈ ਉੱਥੇ, ਯਾਨੀ ਕਿ ਬੋਲਾ ਹੈ ਬਰਮਿੰਗਮ 'ਚ, ਬੋਲਾ ਹੈ। ਜੀ ਜੀ। ਠੀਕ ਹੈ। ਤੇ ਉੱਥੇ ਦੀ ਗਵਰਨਮੈਂਟ ਪਾਕਿਸਤਾਨੀ ਉਹਨਾਂ ਨੂੰ 60 ਲੱਖ ਰੁਪਇਆ ਮਹੀਨਾ ਦਿੰਦੀ ਹੈ ਕਿ ਤੂੰ ਕੋਈ ਕੰਮ ਨਹੀਂ ਕਰਨਾ। ਵੈਰੀ ਗੁੱਡ। ਠੀਕ ਹੈ ਜੀ। ਇੰਜੀ ਪੰਜਾਬ ਆਰਟ ਕੌਂਸਲ ਹੈ ਜਾਂ ਡੀਸੀਓ ਹਜ਼ਰਾਤ ਨੇ, ਸਾਡਾ ਕੰਮ ਹੈ ਉਹਨਾਂ ਨੂੰ ਦੱਸਣਾ ਕਿ ਜੀ ਇਲਿਆਸ ਅਹਿਮਦ ਦਾ ਐਕਸੀਡੈਂਟ ਹੋਇਆ। ਹੁਣ ਮੈਨੂੰ ਯਕੀਨ ਹੈ ਕਿ ਇਹ ਅਦਾਰੇ ਉਹਦੇ ਵੱਲ ਧਿਆਨ ਕਰਨਗੇ, ਉਹਦਾ ਜੋ ਹੱਕ ਬਣਦਾ ਉਹਨੂੰ ਦੇਣਗੇ। ਇਹ ਹੁਣ ਆਵਾਜ਼ ਪਹੁੰਚਾਉਣਾ ਉੱਥੇ ਤੱਕ ਤੁਹਾਡਾ ਸਾਡਾ ਕੰਮ ਹੈ ਜੀ। ਇਹਦੇ ਰੈਫਰੈਂਸ ਨਾਲ ਮਰੀਮ ਜ਼ਿਕਰ, ਬੀਬੀ ਸਾਹਿਬਾ ਜ਼ਿਕਰ, ਉਹ ਬਹੁਤ ਅੱਛਾ ਕੰਮ ਕਰ ਰਹੀਆਂ ਨੇ। ਜੀ ਜੀ। ਕੱਲ ਇਹ ਵੀ ਕਿ ਮੈਂ ਅਕਸਰ ਕਹਿੰਦਾ ਹੁੰਦਾ ਵਾਂ ਕਿ ਜ਼ਿੰਦਾ ਦੀ ਮਦਦ ਕਰੋ, ਬਜਾਏ ਇਸ ਦੇ ਇੱਕ ਦੁਨੀਆ ਤੋਂ ਟੁਰ ਜਾਏ ਤੇ ਫਿਰ ਤੁਸੀਂ 10-10, 20-20 ਦੇਗਾਂ ਪਕਾ ਕੇ ਤੇ ਲੋਕਾਂ ਨੂੰ ਖਵਾਓ। ਉਹਦੇ ਨਾਲ ਬਿਹਤਰ ਹੈ ਕਿ ਅਗਰ ਜਿਸ ਤਰ੍ਹਾਂ ਉਹ ਲੱਕੀ ਡੀਅਰ ਸੀ, ਉੱਥੇ ਵੀ ਉਹਦੇ ਜਨਾਜ਼ੇ ਤੇ ਜਾ ਕੇ ਇਹੋ ਹੀ ਮੈਂ ਕਿਹਾ ਕਿ ਯਾਰ ਹੋਣਾ ਇੰਝ ਚਾਹੀਦਾ ਸੀ ਕਿ ਉਹ ਜੋ ਵਿਚਾਰਾ ਮੈਂ ਉਹ ਹਸਪਤਾਲ ਦੇ ਵਿੱਚ ਦਮ ਤੋੜ ਗਿਆ। ਉਹ ਏਡਾ ਵੱਡਾ ਫਨਕਾਰ ਸੀ, ਅੱਛਾ ਵਕਤ ਉਹਨੇ, ਮਗਰ ਉਹਨੂੰ ਤੁਸੀਂ ਬਾਅਦ ਚ ਦੇਗਾਂ ਪਕਾਓ, ਬਾਅਦ ਚ ਤੁਸੀਂ ਫਲ ਵੰਡੋ, ਉਹੀ ਉਹਨੂੰ ਦਿੰਦੇ। ਉਹ ਚਿੰਗਚੀ ਤੇ ਜਾਣ ਦੇ ਬਜਾਏ ਐਂਡਰੋਇਡ ਕਰਾ ਕੇ ਜਾਂਦਾ, ਕਿਸੇ ਕਾਰ ਤੇ ਜਾਂਦਾ, ਆਪਣੀ 10 ਦਿਨ ਦੀ ਦਵਾਈ ਲੈ ਲੈਂਦਾ ਇਕੱਠੀ। ਅਸਲ ਚ ਉਹ ਤੇ ਉਹਦੀ ਫੈਮਿਲੀ ਮੈਟਰ ਹੈ, ਮੈਂ ਕੁਝ ਕਹਿਣਾ ਨਹੀਂ ਚਾਹ ਰਿਹਾ। ਗਵਰਨਮੈਂਟ ਨੇ ਉਹਦੀ ਲੱਕੀ ਡੀਅਰ ਦੀ ਮਦਦ ਕਰਕੇ ਧੋਖਾ ਹੋ ਗਿਆ। ਗਵਰਨਮੈਂਟ ਨੇ ਸਾਬਤ ਕੀਤਾ ਕਿ ਗਵਰਨਮੈਂਟ ਫਨਕਾਰਾਂ ਦੀ ਮਦਦ ਕਰਦੀ ਹੈ ਔਰ ਗਾਹ ਬਗਾਹ ਕਰਦੀ ਰਹਿੰਦੀ। ਸਾਬਤ ਕੀਤਾ ਗਵਰਨਮੈਂਟ ਨੇ, ਫਨਕਾਰਾਂ ਨੇ, ਮੈਡਮ ਨਰਗਸ ਹੋਰ ਬੜੇ ਫਨਕਾਰ ਜਿਨ੍ਹਾਂ ਨੇ ਉਹਨੂੰ ਢੋ ਲਾਈ, ਮਗਰ ਅੱਗੋਂ ਘਰੋਂ ਉਹਦੇ ਨਾਲ ਫਰਾਡ ਹੋ ਗਿਆ। ਉਹਦੀ ਬੈਡ ਲੱਕ ਸੀ, ਉਹ ਤੇ ਜ਼ਾਤੀ ਮੈਟਰ ਉਹਦਾ ਹੋ ਗਿਆ। ਬਾਕੀ ਉਹਨੇ ਅੱਛੀ ਜ਼ਿੰਦਗੀ ਗੁਜ਼ਾਰੀ, ਅੱਲਾ ਜन्नत ਫਿਰਦੌਸ ਆਲਾ ਮੁਕਾਮ ਅਤਾ ਫਰਮਾਏ, ਅੱਛਾ ਇਨਸਾਨ। ਨਾਜ਼ਰੀਨ, ਅਖੀਰ ਤੇ ਪੰਛੀ ਸਾਹਿਬ ਦਾ ਬਹੁਤ ਸ਼ੁਕਰੀਆ ਜੀ। ਔਰ ਇਹ ਵੀ ਉੱਡਣ ਲੱਗੇ ਨੇ ਹੁਣ, ਪੰਛੀ ਦਾ ਕੰਮ ਹੈ, ਸ਼ੋਅ ਦਾ ਟਾਈਮ। ਹੈਲੋ ਗਾਇਜ਼, ਮੈਂ ਤੁਹਾਡਾ ਹੋਸਟ ਅਫਜ਼ਾਨ ਸ਼ਾਹ, ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ 1 ਮਿੰਟ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਥੀਏਟਰ ਦੀ ਦੁਨੀਆ ਦੇ ਮਸ਼ਹੂਰ ਮਰੂਫ ਫਨਕਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਤੇ ਅੱਜ ਸਾਡੇ ਨਾਲ ਜਿਹੜੇ ਬੈਠੇ ਨੇ ਇਹ ਜ਼ਫਰ ਰਿਸ਼ਾਦ ਸਾਹਿਬ, ਮਾਸ਼ਾਅੱਲਾ ਬਿਹਤਰੀਨ, ਖੂਬਸੂਰਤ ਔਰ ਹਾਲੀਵੁੱਡ ਦੇ ਫਨਕਾਰ ਲੱਗਦੇ ਜੀ। ਅਸਲਾਮ ਜੀ। ਵਾਲੇਕੁਮ ਸਲਾਮ ਸ਼ਾਹ ਜੀ, ਕੀ ਹਾਲ ਜੀ? ਅਲਹਮਦੁਲਿਲਾ ਜੀ। ਤੇ ਸਾਡਾ ਚੂੰਕਿ ਇੰਟਰਟੇਨਮੈਂਟ ਦਾ ਤੇ ਇਹਦੇ ਵਿੱਚ ਲਾਫਟਿੰਗ ਹੀ ਹੁੰਦੀ ਹੈ, ਜੁਗਤਾਂ ਹੀ ਕਰਦੇ ਹਾਂ ਅਸੀਂ ਤੇ ਸੁਣਦੇ ਵੀ ਹਾਂ। ਨਹੀਂ ਮਾਸ਼ਾਅੱਲਾ, ਵੇਖੀਦਾ ਸੋਸ਼ਲ ਮੀਡੀਆ ਤੇ ਅੱਛਾ ਜਾ ਰਿਹਾ, ਅੱਛੀ ਫਾਲੋਇੰਗ ਹੈ ਤੁਹਾਡੀ, ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਬਹੁਤ ਮਿਹਰਬਾਨੀ। ਤੇ ਸ਼ਾਹ ਸਾਹਿਬ, ਵੇਖੋ ਕਿ ਤੁਹਾਨੂੰ ਆਮ ਜ਼ਿੰਦਗੀ ਚੋਂ ਹਟ ਕੇ ਇਹ ਜ਼ਿੰਦਗੀ ਦੇ ਵਿੱਚ ਤੇ ਥੀਏਟਰ ਦੀ ਜ਼ਿੰਦਗੀ 'ਚ ਕੀ ਫਰਕ ਮਹਿਸੂਸ ਹੋ ਰਿਹਾ?
ਫਰਕ ਦੇਖੋ, ਇਹ ਜੋ ਅਸੀਂ ਕਰ ਰਹੇ ਹਾਂ ਇਹ ਝੂਠ ਹੈ, ਔਰ ਜੋ ਆਮ ਜ਼ਿੰਦਗੀ ਹੈ ਉਹ ਸਰਾਸਰ ਝੂਠ ਹੈ। ਵੈਰੀ ਗੁੱਡ। ਠੀਕ ਹੈ ਨਾ, ਇਹ ਸਾਰਾ ਡਰਾਮੈਟਿਕ ਹੈ। ਇਹ ਸਾਹਮਣੇ ਵਾਲੇ ਨੂੰ ਵੀ ਪਤਾ ਕਿ ਝੂਠ ਬੋਲ ਰਹੇ ਨੇ, ਝੂਠ ਕਰ ਰਹੇ ਨੇ, ਸਾਨੂੰ ਵੀ ਪਤਾ ਕਿ ਅਸੀਂ ਝੂਠ ਕਰ ਰਹੇ ਹਾਂ, ਲੇਕਿਨ ਉਹ ਇਸ ਯਕੀਨ ਨਾਲ ਵੇਖਦੇ ਨੇ ਕਿ ਇਹ ਸੱਚ ਹੈ। ਇਹ ਕਿਸੇ ਦੇ ਲੱਭਾਂ ਦੇ ਉੱਤੇ ਜਿਸ ਤਰ੍ਹਾਂ ਦੀ ਅੱਜ ਕੱਲ੍ਹ ਦੀ ਆਵਾਮ ਪਿਸੀ ਹੋਈ ਏ, ਹਰ ਬੰਦਾ ਹੀ ਸਹਿਮਿਆ ਜਾਏ, ਇਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲਿਆਉਣਾ ਕੋਈ ਸੌਖਾ ਕੰਮ ਨਹੀਂ ਹੈ, ਬੜਾ ਹੀ ਔਖਾ ਕੰਮ। ਸਰ ਹੈ ਤੇ ਔਖਾ ਕੰਮ, ਲੇਕਿਨ ਸਾਡੀ ਜੌਬ ਹੈ, ਸਾਡੀ ਕੋਸ਼ਿਸ਼ ਹੈ। ਇਹ ਹੁਣ ਜਿਹੜਾ ਡਰਾਮਾ ਰਾਵੀ ਥੀਏਟਰ ਦੇ ਵਿੱਚ ਲਾਂਚ ਕੀਤਾ ਹੈ, ਤੇ ਇਹ ਡਰਾਮੇ ਦਾ ਨਾਂ ਤੋਂ ਵੀ ਤੁਸੀਂ ਅੰਦਾਜ਼ਾ ਲਾਇਆ ਹੋਵੇਗਾ ਕਿ ਲਾਲਚੀ, ਇੱਕ ਰੂਟੀਨ ਤੋਂ ਹਟ ਕੇ, ਤੇ ਉਹ ਲਾਲਚ ਹੈ, ਉਹਨੂੰ ਹੱਸਦਿਆਂ ਖੇਡਦਿਆਂ ਇੱਕ ਪੈਗਾਮ ਜਿਹੜਾ ਨਾ ਆਵਾਮ ਨੂੰ ਕਨਵੇ ਕੀਤਾ ਗਿਆ ਕਿ ਲਾਲਚ ਇੱਕ ਬੁਰੀ ਬਲਾ ਹੈ। ਜੀ ਜੀ। ਔਰ ਹਮੇਸ਼ਾ ਜਦੋਂ ਇਨਸਾਨ ਨੇ ਲਾਲਚ ਕੀਤਾ ਫਸਿਆ ਉਹਨੇ ਫਸਿਆ। ਤੇ ਹੱਸਦੇ ਖੇਡਦੇ ਆ ਇੱਕ ਤੇ ਮੈਸੇਜ। ਤੁਸੀਂ ਤੇ ਅੰਦਰੂਨ ਲਾਹੌਰ ਦੇ ਜਿੱਥੇ ਬੜਾ ਕਰਾਊਡ ਹੁੰਦਾ ਸੀ, ਮਹਿਫਲ ਥੀਏਟਰ ਹੋ ਗਿਆ ਜਾਂ ਨਾਸ ਥੀਏਟਰ ਹੋ ਗਿਆ, ਤਮਾਸੀਲ ਦੇ ਵਿੱਚ ਵੀ ਤੁਸੀਂ ਹਰ ਜਗ੍ਹਾ ਕੀਤਾ ਕੰਮ, ਤੇ ਇਹ ਰਾਵੀ ਥੀਏਟਰ ਦੇ ਵਿੱਚ ਕੋਈ ਤੁਹਾਨੂੰ ਕੋਈ ਥੋੜਾ ਬਹੁਤਾ ਕੋਈ ਫਰਕ ਮਹਿਸੂਸ ਹੋਇਆ? ਫਰਕ ਕੋਈ ਐਡਾ ਜ਼ਿਆਦਾ ਨਹੀਂ ਮਹਿਸੂਸ ਹੋਇਆ। ਇਹ ਵੀ ਗੌਰਮੈਂਟ ਦੇ ਅੰਡਰ ਕੰਮ ਕਰ ਰਹੇ ਨੇ, ਉਹ ਵੀ ਗੌਰਮੈਂਟ ਦੇ ਅੰਡਰ ਕੰਮ ਕਰਦੇ ਨੇ। ਉੱਥੇ ਅਸੀਂ ਜ਼ਿਆਦਾ ਸਟਾਰਾਂ ਦਾ ਕੰਮ ਕਰੀਦਾ, ਇੱਥੇ ਚੰਦ ਸਟਾਰ ਹੁੰਦੇ ਨੇ। ਚੰਦ ਸਟਾਰ ਤੋਂ ਮਤਲਬ ਕਿ ਇੱਕ ਮੈਗਾ ਪ੍ਰੋਡਕਸ਼ਨ ਨਹੀਂ ਹੈ, ਠੀਕ ਹੈ, ਇੱਕ ਲਿਮਿਟਿਡ ਦੀ ਕੋਸ਼ਿਸ਼ ਹੁੰਦੀ ਹੈ ਇਹਨਾਂ ਦੀ, ਤੇ ਉਹਦੇ 'ਚ ਰਹਿ ਕੇ ਲਾਂਚ ਕਰਦੇ ਨੇ ਡਰਾਮਾ। ਤੇ ਮੇਰਾ ਖਿਆਲ ਹੈ ਕਿ ਇਹਨਾਂ ਦੀ ਬਹਾਦਰੀ ਹੈ। ਆਡੀਅנס ਜਿਹੜੀ ਹੈ ਤੁਹਾਡੇ ਨਾਲ ਤਾਉਨ ਕਰ ਰਹੀ ਹੈ। ਹਾਂ, ਪਬਲਿਕ ਤੇ ਪਿਆਰ ਕਰਦੀ ਹੈ, ਸ਼ੇਖਪੁਰੇ ਦੀ ਪਬਲਿਕ, ਲਾਹੌਰ ਦੀ ਪਬਲਿਕ ਹੈ, ਤੇ ਇਹ ਜਿਸ ਮੁਕਾਮ ਤੇ ਹੈ ਰਾਵੀ ਥੀਏਟਰ, ਇਹਨੂੰ ਲਾਹੌਰ ਦੀ ਪਬਲਿਕ ਵੀ ਪੈਂਦੀ, ਸ਼ੇਖਪੁਰਾ ਦੀ ਪਬਲਿਕ ਵੀ ਪੈਂਦੀ। ਅੱਛਾ, ਤੁਹਾਡੇ ਦਿਲ ਦੀ ਕੋਈ ਐਸੀ ਖਾਸ਼ ਹੋਵੇ ਕਿ ਜਿਹੜਾ ਕਿਰਦਾਰ ਤੁਸੀਂ ਕਰਨਾ ਚਾਹ ਰਹੇ ਹੋ ਤੇ ਤੁਹਾਡੇ ਕੋਲ ਲਿਆ ਨਹੀਂ ਗਿਆ? ਨਹੀਂ, ਖਾਹਿਸ਼ਾਂ ਤੇ ਬੇਸ਼ੁਮਾਰ ਹੁੰਦੀਆਂ ਨੇ ਇਨਸਾਨ ਦੀਆਂ, ਲੇਕਿਨ ਹਰ ਵਾਰੀ ਕੋਸ਼ਿਸ਼ ਕਰੀਦੀ ਕਿ ਚੇਂਜ ਤੋਂ ਚੇਂਜ ਰੋਲ ਆਵੇ। ਤੇ ਅਜੇ ਵੀ ਉਮਰ ਦੇ ਇਸ ਹਿੱਸੇ ਦੇ ਵਿੱਚ ਵੀ ਕਿ ਸਾਨੂੰ ਨਵੇਂ ਤੋਂ ਨਵਾਂ ਰੋਲ ਕਰਨ ਦਾ ਮੌਕਾ ਮਿਲਦਾ ਹੈ, ਤੇ ਉਹ ਕਦੀ ਇੱਕ ਜਿਹੜਾ ਕਰੈਕਟਰ ਹੈ ਉਹਦੇ 'ਚ ਫਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੋਈ ਕਰੈਕਟਰ ਟਾਈਪ ਦੇ ਹੋ ਰਹਿ ਜਾਈਏ। ਤੇ ਮੁਖਤਲਿਫ ਕਿਰਦਾਰ ਨੇ। ਇਹ ਲਾਹੌਰ ਕਲੰਦਰ ਫਿਲਮ ਲੱਗੀ ਸੀ, ਉਹਦੇ ਤੁਸੀਂ ਮੈਨੂੰ ਦੇਖੋਗੇ ਕਿ ਮੈਂ ਸਰਦਾਰ ਦਾ ਰੋਲ ਕੀਤਾ, ਪਹਿਲੀ ਵਾਰੀ ਸਰਦਾਰ ਦਾ ਰੋਲ ਕੀਤਾ, ਬੜਾ ਮਜ਼ਾ ਆਇਆ। ਤੇ ਡਿਫਰੈਂਟ ਚੀਜ਼ਾਂ ਹੁਣ ਵੀ ਵਕਤ ਦੇ ਨਾਲ ਨਾਲ ਮਿਲਦੀਆਂ ਰਹਿੰਦੀਆਂ। ਆਰਟਿਸਟ ਤੇ ਉਹੀ ਹੈ ਨਾ ਜਿਹੜਾ ਹਰ ਰੰਗ ਦੇ ਵਿੱਚ ਢਲ ਜਾਏ, ਕਿ ਲੱਗੇ ਕਿ ਵੀ ਹੁਣ ਜਿਸ ਤਰ੍ਹਾਂ ਮੇਰੀ ਖਾਸ਼ ਹੈ ਕਿ ਮੈਂ ਅਗਰ ਤੁਹਾਨੂੰ ਕੋਈ ਰੋਲ ਦੇਵਾਂ ਤੇ ਉਹਦੇ ਵਿੱਚ ਇਹ ਹੋਈ ਹੈ ਕਿ ਬਗੈਂਬੋ ਖੁਸ਼ ਹੁਆ। ਕੈਸਾ ਸਨਾਉਲਾ ਖਾਨ ਸਾਹਿਬ ਕੋਸ਼ਿਸ਼ ਕਰਦੇ ਰਹਿੰਦੇ ਨੇ ਅੱਛੇ ਡਰਾਮੇ ਦੀ। ਉਹਨਾਂ ਦਾ ਇੱਕ ਡਰਾਮਾ ਹੈਗਾ ਆਪਣਾ ਪਿਛਲੇ ਦਿਨਾਂ 'ਚ ਕੀਤਾ, ਤੇ ਉਹ ਡਿਫਰੈਂਟ ਰੋਲ ਸੀ ਮੇਰਾ। ਜੀ ਜੀ। ਕਿਸੇ 'ਚ ਉਹਨਾਂ ਨੇ ਮੈਨੂੰ SHO ਬਣਾ ਦਿੱਤਾ, ਲੇਕਿਨ ਉਹ SHO ਜਿਹੜੇ ਪਿਛਲੇ SHO ਕਿਤੇ ਉਹਦੇ ਤੋਂ ਡਿਫਰੈਂਟ ਹੈ, ਉਹ ਕਿਰਦਾਰ ਸੀ। ਫਿਰ ਹਿੰਦੂ ਦਾ ਰੋਲ ਮੈਂ ਆਪਣੇ ਕੈਰੀਅਰ ਦੇ ਵਿੱਚ ਫਸਟ ਟਾਈਮ ਕੀਤਾ ਦੇ ਬਜ਼ਾਰੇ ਹੁਸਨ ਦੇ ਵਿੱਚ। ਉਹ ਵੀ ਉਹਨਾਂ ਦਾ ਆਊਟਸਟੈਂਡਿੰਗ ਬੜਾ ਅੱਛਾ ਡਰਾਮਾ ਸੀ, ਉਹ ਬੜਾ ਮਜ਼ਾ ਆਇਆ ਮੈਨੂੰ ਉਹ ਪਾਰਟ ਕਰਕੇ। ਉਹ ਰੂਟੀਨ ਦਾ ਹਿੰਦੂ ਨਹੀਂ ਸੀ, ਲੇਕਿਨ ਉਹਨੂੰ ਚੇਂਜ ਕਿਵੇਂ ਕਰਨਾ ਸੀ ਉਹ ਤੁਸੀਂ ਡਰਾਮਾ ਵੇਖ ਕੇ ਅੰਦਾਜ਼ਾ ਲਾ ਸਕਦੇ ਹੋ। ਤੇ ਕਿਰਦਾਰ ਤੇ ਮਿਲਦੇ ਰਹਿੰਦੇ ਨੇ, ਉਹ ਖਾਹਿਸ਼ ਜਿਹੜੀ ਹੈ ਨਾ ਪੂਰੀ ਹੁੰਦੀ ਰਹਿੰਦੀ ਹੈ। ਸਾਡੀ ਇਹ ਦੁਆ ਹੈ ਜੀ ਕਿ ਮੌਲਾ ਤੁਹਾਨੂੰ ਹੋਰ ਮਜ਼ੀਦ ਤਰੱਕੀਆਂ ਦੇਵੇ। ਨਾਜ਼ਰੀਨ, ਇਹ ਫਿਲਮ ਸਟੇਜ TV ਦੇ ਮਸ਼ਹੂਰ ਆਰਟਿਸਟ ਜ਼ਫਰ ਰਸ਼ਾਦ ਸਾਹਿਬ, ਇਹਨਾਂ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਈ। ਤੇ ਸਾਡੇ ਚੈਨਲ ਨੂੰ ਅਗਰ ਪਸੰਦ ਆਏ, ਮੈਂ ਕਦੀ ਕਿਸੇ ਨੂੰ ਜ਼ਬਰਦਸਤੀ ਨਹੀਂ ਕਿਹਾ, ਮੈਂ ਕਹਿੰਦਾ ਅਗਰ ਪਸੰਦ ਆਏ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਅੱਗੇ ਸ਼ੇਅਰ ਕਰੋ, ਤੇ ਦੇਖਦੇ ਰਹੋ 1 ਮਿੰਟ।